बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आलि मुहम्मद व बारिक वसल्लिम। लखां करोड़ां दरूद सोहणे कमली वाले आका हज़रत मुहम्मद मुस्तफ़ा सल्लल्लाहु अलैहि व आलिहि वसल्लम ते आप दी आल ते आप दे सहाबा ते। नाज़रीन, अज असीं मौजूद हाँ बहावल नगर दे शहर डारांवाला दे विच, जिथे तुहाडी मुलाकात अम्मा जी होरां नाल करावांगे, जिन्हां दा नाम सरदारा बीबी ते उन्हां दे वालिद दा नाम महताब सी, जिहड़े इंडिया चढ़दे पंजाब शहर लोइयां दे विच रहिंदे सन और उन्हां दी शादी हुई ते कंग मिराज विच गए, कंग मिराज शहर दे विच गए और इन्हां दे खामद दा नाम उमरदीन सी। तहसील इन्हां दी नकोदर ते ज़िला जलंधर, थाना शाहकोट दे इलाके दे रहण वाले सन ये। ते आओ अज उन्हां नाल मुलाकात कराउने आं। अम्मा जी होरां दी उम्र 100 साल तो उत्ते 115 साल के करीब हो गई है और अम्मा जी होरी तबीयत कमज़ोर होने की वजह तो हाफजा भी काफ़ी कमज़ोर हो चुका है। कोशिश करते हैं कि अम्मा जी होरां नाल गल करिए और कुछ ना कुछ उन्होंने को मालूमात लईए जिथे वो रह रही ने। आओ ज़रा मेरे नाल। अस्सलाम वालेकुम। नाजरीन, अज असी मौजूद हाँ अम्मा जी सरदारा होरां कोल, जिहड़े 47 की वंड विच हिजरत करके इधर आए, जलंधर तो हिजरत करके इधर पाकिस्तान आए। तो उन्हां दे नाल बेटे मौजूद ने मास्टर गुलाम हुसैन साहब। मास्टर गुलाम हुसैन साहब 2001 दे विच रिटायर हो गए सी अपनी तालीमी कैरीयर दे तो फारग हो के, ते हुण अम्मा जी दे नाल मौजूद ने। ते असीं उन्हां कोलों, क्योंकि अम्मा जी होरी जिस एज नूं पहुँच गए ने, काफ़ी सारियां गल्लां जिहड़ियां ने उन्हां नूं याद नहीं, ते असीं मास्टर जी होरां कोलों कुछ मालूमात अम्मा दे बारे च लांगे। जी सर, अम्मा जी होरां दी उम्र किन्नी है हुण जी? सन 1906 ਦੇ आप दी पैदाइश अम्मा जी होरी सन 6 ਦੇ ਵਿੱਚ ਪੈਦਾ ਹੋਏ। ਅੱਛਾ ਸਰ, ਤੁਹਾਡੀ ਹੁਣ ਕਿੰਨੀ ਉਮਰ ਆ ਤੁਹਾਡੀ ਹੁਣ ਜੀ? 1754 ਤੋਂ ਮੇਰੀ ਯਾਨੀ ਤਾਰੀਖ ਪੈਦਾਇਸ਼ ਹੈ 1754। 1754 ਜੀ? ਹਾਂਜੀ। ਅੱਛਾ ਅੱਛਾ। ਤੇ ਹੁਣ ਤਕਰੀਬਨ 65 ਦੇ ਕਰੀਬ, 65-70 ਦੇ ਕਰੀਬ ਚਲੇ ਜਾਂਦਾ। 65-70 ਦੇ ਕਰੀਬ ਹੋ ਗਏ। ਤੇ ਤੁਸੀਂ ਸਰਵਿਸ ਕਦੋਂ ਸਟਾਰਟ ਕੀਤੀ? ਸਰਵਿਸ ਇੱਕ सन 75 ਚ 38-75 ਮੇਰੀ ਤਕਰੀਰੀ ਹੈ। ਅੱਛਾ। ਹਾਂਜੀ। ਤੇ ਰਿਟਾਇਰਮੈਂਟ ਤੁਹਾਡੀ ਹੋਈ? ਰਿਟਾਇਰਮੈਂਟ 2001 ਚ ਹੋਈ। 2001 ਚ ਤੁਸੀਂ ਰਿਟਾਇਰ ਹੋਏ। ਅੰਮਾ ਹੋਰਾਂ ਦੇ ਬਾਰੇ ਚ, ਯਾਨੀ ਅੰਮਾ ਹੋਰਾਂ ਦੀ ਉਦੋਂ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ ਜੀ? ਜੋ ਤਕਰੀਬਨ 41-42 ਸਾਲ ਉਮਰ ਹੈ ਸੀ। 41-42 ਸਾਲ ਉਮਰ ਸੀ ਅੰਮਾ ਹੋਰਾਂ ਦੀ। ਹਾਂਜੀ। अस्सलाम वालेकुम मां जी। वालेकुम सलाम। की हाल है ਤੁਹਾਡੀ ਸਿਹਤ ਦਾ? शुक्र अल्हम्दुलिल्लाह। ਤੁਹਾਡਾ ਨਾਂ ਕੀ ਆ? नाम मेरा सरदारा बीबी। सरदारा बीबी। ਤੇ ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਂ ਸੀ? ਸਾਡੇ ਵਾਲਿਦ ਸਾਹਿਬ ਦਾ ਮਹਿਤਾਬ। ਮਹਿਤਾਬ। ਅੱਛਾ, ਇਹ ਤੁਸੀਂ ਉੱਥੋਂ ਇੰਡੀਆ ਚੋਂ ਹਿਜਰਤ ਕਰਕੇ ਆਏ ਆ ਇੱਥੇ? ਹੈਂ? ਇੰਡੀਆ ਚੋਂ ਹਿੰਦੁਸਤਾਨ ਚੋਂ ਆਏ ਹੋ ਤੁਸੀਂ? ਅਸੀਂ ਹਿੰਦੁਸਤਾਨ ਤੋਂ ਆਏ ਆ ਨਕੋਦਰ। ਅੱਛਾ, ਉਹ ਕਿਹੜਾ ਸ਼ਹਿਰ ਸੀ, ਕਿੱਥੇ ਤੁਸੀਂ ਰਹਿੰਦੇ ਹੁੰਦੇ ਸੀ? ਲੋਈਆਂ ਪਿੰਡ ਸੀ? ਪਿੰਡ ਸੀ, ਕਸਬਾ। ਅੱਛਾ, ਤੇ ਉਹ ਜ਼ਿਲ੍ਹਾ ਕਿਹੜਾ ਸੀ? ਜਲੰਧਰ। ਜ਼ਿਲ੍ਹਾ ਜਲੰਧਰ ਸੀ। ਅੱਛਾ, ਤੁਹਾਡੀ ਹੁਣ ਉਮਰ ਕਿੰਨੀ ਹੋ ਗਈ ਆ? ਉਮਰ ਹੁਣ ਤੁਹਾਨੂੰ ਪਤਾ ਬਈ 100 ਸਾਲ ਤੋਂ ਉੱਤੇ ਹੀ ਹੋ ਗਈ ਹੋਣੀ। ਆਪ ਤੁਸੀਂ ਆਪ ਹੀ ਸਮਝ ਸਕਦੇ ਆ। ਅੱਛਾ, ਜਦੋਂ ਵੰਡ ਪਈ ਆ ਤੇ ਉਦੋਂ ਤੁਹਾਡੀ ਉਮਰ ਕਿੰਨੀ ਸੀ? ਉਦੋਂ ਕਿੰਨੇ? ਪਾਕਿਸਤਾਨ ਹਿੰਦੁਸਤਾਨ ਬਣਿਆ। ਹਾਂ, ਉਦੋਂ ਅਸੀਂ ਕਰਦੇ ਸੀਗੇ ਤੇ ਸ਼ਾਦੀ ਹੋਈ ਸੀ ਤੁਹਾਡੀ? 35-40 ਸਾਲ ਉਮਰ। ਅੱਛਾ, ਤੇ ਤੁਸੀਂ ਉੱਥੋਂ ਜਦੋਂ ਆਏ ਹਿਜਰਤ ਕਰਕੇ, ਉੱਥੋਂ ਪਹਿਲਾਂ ਇੱਥੇ ਰਹਿੰਦੇ ਸੀ, ਇੱਥੋਂ ਫੇਰ ਗਏ ਸੀ ਤੁਸੀਂ ਉੱਥੇ ਕਿ ਕਿਵੇਂ ਤੁਸੀਂ? ਨਹੀਂ, ਅਸੀਂ ਇੱਥੇ ਰਹਿੰਦੇ ਸੀ ਤੇ ਫਿਰ ਉੱਥੇ ਬਸ ਸ਼ਾਦੀ ਦਾ ਸਾਬ ਉੱਥੇ ਕਰਕੇ। ਅੱਛਾ ਅੱਛਾ।
ਹਿੰਦੁਸਤਾਨ ਬਣਿਆ ਹਾਂ ਪਰ ਅਸੀਂ ਇੱਧਰੋਂ ਜਾਂਦੇ ਹਾਂ ਅੱਛਾ ਤੇ ਗੱਡੀ ਉਹ ਜਾਂਦੀ ਆ ਹਿੰਦੁਸਤਾਨ ਨੂੰ ਅੱਛਾ ਅਭੀ ਕੋਈ ਨਾਮ ਨਹੀਂ ਹੋਣ ਹੈ ਨਹੀਂ ਅੱਛਾ ਹਾਂ ਤੇ ਇਹਨਾਂ ਦਾ ਬਾਬਾ ਕਹਿੰਦਾ ਵੀ ਹੁਣ ਕਿੱਦਾਂ ਕਰੀਏ ਹੂੰ ਫਿਰ ਮੁੜਿਆ ਫਿਰ ਮੁੜ ਕੇ ਫਿਰ ਮੈਨੂੰ ਵਿੱਚ ਗੱਡੀ ਦੇ ਬਾਦਸ਼ਾਹ ਵਾ ਇਹਨਾਂ ਦੇ ਬਾਬੇ ਨੇ ਅੱਛਾ ਹਾਂ ਮੈਂ ਵਾਪਸ ਚਲੀ ਗਈ ਉੱਥੇ ਚਲੇ ਗਏ ਸੀ ਤੁਸੀਂ ਮਾਈ ਬਾਪ ਕੋ ਅੱਛਾ हैं ਹੂੰ माई बाप को चली गई तो मुड़ के फिर हिंदुस्तान बन गया ਅੱਛਾ हिंदुस्तान बन के थे सब दुनिया ना ਹੂੰ तुरी आवे पिंड छड़ी ਹੂੰ साडे बाबा करारो सन पीर सी गए ਅੱਛਾ ਅਸੀਂ ਤੇ ਆਪ ਵੀ ਜਦ ਸਾਡੇ ਪੀਰ ਉੱਠਣਗੇ ਹੂੰ ਅਸੀਂ ਵੀ ਉਸ ਰਵਾਂਗੇ ਹੂੰ, ਉੱਥੇ ਪਿੰਡ ਲੋਈਆਂ ਚੋਂ ਹਾਂ ਲੋਈਆਂ ਚ ਅੱਛਾ ਤੇ ਉਸ ਆ ਕੇ ਤੇ ਆ ਕੇ ਪੀਰ ਵੀ ਉੱਠ ਗਏ ਅੱਛਾ ਆ ਕੇ ਤੇ ਉਹ ਪਿੰਡ ਉਹ ਬੜਾ ਵੱਡਾ ਪਿੰਡ ਹੋਣਾ ਲੋਈਆਂ ਪਿੰਡ ਹਾਂ ਮੰਦਾ ਸੀਗਾ ਉਹਦੇ ਵਿੱਚ ਤੁਸੀਂ ਸਿਰਫ ਮੁਸਲਮਾਨ ਹੀ ਰਹਿੰਦੇ ਸੀ ਕਿ ਹੋਰ ਵੀ ਰਹਿੰਦੇ ਸੀ ਕੋਲ ਮੁਸਲਮਾਨ ਵੀ ਰਹਿੰਦੇ ਸੀਗੇ ਹੂੰ ਤੇ ਆ ਜਿਹੜੇ ਸਿੱਖ ਹਿੰਦੂ ਹਿੰਦੂ ਰਹਿੰਦੇ ਸੀ ਕਿ ਸਿੱਖ ਨਹੀਂ ਆ ਸਿੱਖ ਕਾਨੂੰ ਰਹਿੰਦੇ ਹੂੰ ਹਿੰਦੂ ਆ ਜਿਹੜੇ ਦੁਕਾਨਾਂ ਪਾਉਂਦੇ ਆ ਕੀ ਬਾਣੀਏ ਅੱਛਾ ਬਾਣੀਏ ਬਾਣੀ ਅੱਛਾ ਸਭ ਏਦਾਂ ਦੇ ਸੀ ਅੱਛਾ ਤੇ ਉਹਨਾਂ ਨਾਲ ਲੈਣ ਦੇਣ ਹੈਗਾ ਸੀ ਤੁਹਾਡਾ ਸਾਡਾ ਹਾਂ ਉਹਨਾਂ ਦੁਕਾਨਾਂ ਪਈਆਂ ਹੀ ਸੀ ਸਾਰਾ ਮੁਲਕ ਜਾਂਦਾ ਖਾਂਦਾ ਸੀ ਅੱਛਾ ਤੁਸੀਂ ਵੀ ਉੱਥੇ ਜਾਂਦੇ ਆਉਂਦੇ ਸੀ ਹਾਂ ਤੇ ਉਹ ਵਾਵਾ ਵੱਡਾ ਪਿੰਡ ਸੀ ਉਹ ਬਾਵਾ ਅੱਛਾ ਫਿਰ ਉਹ ਪੀਰ ਇਕਰਾਰ ਸ਼ਾਹ ਹੋਰੀ ਉੱਠ ਕੇ ਆਏ ਤੇ ਫਿਰ ਤੁਸੀਂ ਵੀ ਨਾਲ ਆ ਗਏ ਹਾਂਜੀ ਅੱਛਾ ਇਸ ਤੋਂ ਪਹਿਲਾਂ ਵੀ ਕਦੀ ਇੱਥੇ ਆਏ ਸੀ ਪਾਕਿਸਤਾਨ ਪਾਕਿਸਤਾਨ ਹਾਂ ਪਹਿਲਾਂ ਹਾਂ ਆ ਪਹਿਲਾਂ ਆਏ ਸੀਗੇ ਅੱਛਾ ਤੇ ਡੇਰੇ ਦੇ ਵਿੱਚ ਆ ਗਿਆ ਜਦੋਂ ਉਜੜੇ ਆ ਅੱਛਾ ਹੂੰ ਤੇ ਪਹਿਲਾਂ ਇੱਥੇ ਆ ਗਿਆ ਪਿੰਡੋਂ ਹੂੰ ਉੱਥੇ ਉਹ ਜਦੋਂ ਤੁਸੀਂ ਉੱਥੋਂ ਆਏ ਹਾਂ ਉਹ ਪੀਰ ਇਕਰਾਰ ਸ਼ਾਹ ਦੇ ਨਾਲ ਉੱਥੋਂ ਸਾਰੇ ਹੀ ਉੱਥੋਂ ਕਿਹੜੇ ਸ਼ਹਿਰ ਆਏ ਸੀ ਪਹਿਲੋਂ ਵੱਡੇ ਸ਼ਹਿਰ ਅਸੀਂ ਸ਼ਹਿਰ ਛੱਡ ਕੇ ਤੇ ਲਾਹੌਰ ਆਏ ਸੀ ਕੈਂਪ 'ਚ ਰਾਹ ਵਿੱਚ ਉਹ ਕੋ ਮਾਰਦੇ ਮੂਰਦੇ ਤੇ ਨਹੀਂ ਸੀ ਤੁਹਾਨੂੰ ਰਾਜ ਕੋਈ ਨਾ ਨਾ ਹਾਂ ਅਸੀਂ ਬਚੇ ਹੀ ਆਏ ਆ ਅੱਛਾ ਖਾਣ ਪੀਣ ਨੂੰ ਲੱਭਦਾ ਸੀ ਨਾ ਇਹ ਪਾਕਿਸਤਾਨ ਚ ਆ ਕੇ ਪਕਾਈਆਂ ਵਾ ਅੱਛਾ ਮਿਲਿਆ ਉੱਥੇ ਨਹੀਂ ਮਿਲਿਆ ਕੁਝ ਵੀ ਰਾਹ 'ਚ ਰਾਤ ਤੋਂ ਕੰਮ ਬੰਦਾ ਹੂੰ ਸਾਨੂੰ ਇੱਥੇ ਆ ਕੇ ਪਾਕਿਸਤਾਨ ਦੇ ਵਿੱਚ ਆ ਗਏ ਹੂੰ ਆਟਾ ਮਿਲਣ ਲੱਗ ਪਿਆ ਅੱਛਾ ਉੱਥੇ ਪਕਾਈਆਂ ਖਾਧੀਆਂ ਫਿਰ ਕਾਫਲੇ 'ਚ ਆ ਗਏ ਅੱਛਾ ਕਾਫਲੇ ਦੇ ਵਿੱਚੋਂ ਫਿਰ ਏਦਾਂ ਹੀ ਚਲੋ ਬਈ ਹੂੰ ਜਿੱਥੇ ਜਿੱਥੇ ਮੈਂ ਨਾ ਭਾਈਆਂ ਦੀ ਰਿਹਾਇਸ਼ ਵਾਰ ਜਾ ਹੂੰ ਚਾਚਾ ਤਾਇਆਂ ਦੀ ਹੂੰ ਉੱਥੇ ਚਲੇ ਗਏ ਹੂੰ ਸਭ ਸ਼ਹਿਰ ਛੱਡ ਕੇ ਅੱਛਾ ਪਿੰਡ ਚਲੇ ਗਏ ਜੀ ਕਪਾਵਾਂ ਚੁਗਾਂਗੇ ਅੱਛਾ ਹੈਂ ਹੂੰ ਉੱਥੇ ਚਲੇ ਗਏ ਤੇ ਆ ਗਏ ਹੁਣ ਆ ਗਏ ਸਾਡੇ ਕੋਲ ਹੈਂ ਹੂੰ ਸਾਰਾ ਕੁਛ ਛੱਡ ਕੇ ਨਹੀਂ ਹਾਂ। ਉੱਥੋਂ ਜਦੋਂ ਤੁਸੀਂ ਆਏ ਸੀ ਹਾਂ ਉਹ ਬੜਾ ਵੱਡਾ ਸਾਰਾ ਕਾਫਲਾ ਸੀ ਹਾਂ ਅੱਛਾ ਬਾਬਾ ਵਾਵਾ ਲੋਕ ਸੀ ਆਖਰੇ ਦੋ ਸੀਗੇ ਤੇ ਅੱਛਾ ਦੋ ਕਾਫਲੇ ਸੀ ਦੋ ਕਾਫਲੇ ਉਹ ਇੱਕ ਤੇ ਪੀਰ ਇਕਰਾਰ ਸ਼ਾਹ ਵਾਲਾ ਕਾਫਲਾ ਸੀ ਉਹਦੇ ਨਾਲ ਤੁਸੀਂ ਸੀ ਦੋ ਸੀਗੇ ਹਾਂਜੀ ਦੋ ਦੋ ਕਾਫਲੇ ਸੀ ਤੇ ਉਹ ਆਏ ਕਾਹਦੇ ਸੀ ਤੁਸੀਂ ਪੈਦਲ ਆਏ ਸੀ ਕਿ ਕਿਸ ਕਾਹਦੇ ਤੇ ਆਏ ਸੀ ਤੁਸੀਂ ਪੈਦਲ ਹੀ ਤੁਰ ਕੇ ਪੈਦਲ ਤੁਰ ਕੇ ਆਏ ਆ। ਗੱਡੇ ਨਾਲ ਹੈਗੇ ਸੀ ਨਾ ਨਾ ਹਾਂ ਕੋਈ ਤੇ ਰਾਹ ਚ ਕੋ ਮਾਰਦੇ ਮੂਰਦੇ ਤੇ ਨਹੀਂ ਸੀ ਉਹ ਕਹਿੰਦੇ ਸਿੱਖ ਲੁੱਟਦੇ ਕੋਈ ਐਵੇਂ ਦਾ ਹੈ ਸੀ ਰਾਹ ਚ ਅਸੀਂ ਤੇ ਬਸ ਨਾ ਹੂੰ ਅੱਲਾ ਦੀ ਆਸਤੇ ਹੂੰ ਤੁਰੇ ਆਏ ਰਾਜ ਕੋਈ ਨਹੀਂ ਮਸਲਾ ਬਣਿਆ ਕੋਈ ਵੀ ਨਾ ਅੱਛਾ ਪੀਰ ਨਾਲ ਸੀ ਨਾ ਪੀਰ ਸੀ ਉਹਨਾਂ ਦਾ ਕਾਫਲਾ ਸੀ ਨਾਲ ਉਹਨੇ ਕਾਫਲਾ ਸੀਗਾ ਕਾਫੀ ਬੜਾ ਸਿਲਸਿਲਾ ਸੀ ਅੱਛਾ ਸਾਰੇ ਇਕੱਠੇ ਆਏ ਉਹਦੇ ਨਾਲ ਹੂੰ ਤੇ ਆ ਕੇ ਆ ਗਏ ਹਿੰਦੂ ਪਾਕਿਸਤਾਨ ਚ ਹੂੰ ਪਾਕਿਸਤਾਨ ਚ ਆ ਕੇ ਬਸ ਹੂੰ ਅਸਾਂ ਦਾਣਾ ਮਿਲਿਆ ਖਾਂਦਾ ਪੀਤਾ ਅੱਛਾ ਫਿਰ ਮਰ ਕੇ ਹੂੰ ਗਲੀ ਚਾਚਾ ਮੇਰੇ ਰਹਿੰਦੇ ਸੀਗੇ ਇੰਜਾਰ ਖਾਂ ਅੱਛਾ ਇੰਜਾਰ ਖਾਂ ਦੇ ਗਾਂ ਅੱਛਾ ਤੇ ਉਹ ਸਾਨੂੰ ਉੱਥੇ ਲੈ ਗਿਆ
सारे शहर छड़ के सारे बेले पाए हैं। वो हिंदू का ਤੁਹਾਡੇ ਚਾਚਾ ਜੀ? हाँ चाचा ਅੱਛਾ। वो सारे शहर बेले हिंदू का है ना मुसलमान ना छड़ियाँ हुक्के ते कनारियाँ ते असी छड़े महल से मैं क्या भैन देने दो हुक्के ते कनारियां से ਇਹ ਤੇ ਬੈਠੀ ਸੀ ਹਾਂ ਸ਼ਾਦੀ ਇੱਥੇ ਹੀ ਹੋਈ ਸੀ ਕਿ ਉੱਥੇ ਹੋਈ ਸੀ ਜਾ ਕੇ? ਹਾਂ ਦੋ ਵਕਤ ਸ਼ਾਦੀ ਹੈ? ਸ਼ਾਦੀ ਉੱਥੇ ਦੇ ਸਾਡੇ ਪਿੰਡ ਜਿਹੜਾ ਸੀ ਨਾ ਹਾਂ। ਹੈ? ਕੰਗ ਮਹਾਰਾਜ ਵਾਲਾ ਕੰਗ ਮਹਾਰਾਜ ਵਾਲਾ? ਹਾਂ ਉੱਥੇ ਸ਼ਾਦੀ ਹੋਈ ਸੀ? ਹਾਂ ਅੱਛਾ ਬਸ ਅੱਛਾ। ਤੁਸੀਂ ਉੱਥੇ ਵਾਲੇ ਸਾਹਿਬ ਨੂੰ ਮਿਲਣ ਗਏ ਸੀ ਤੇ ਫਿਰ ਉੱਥੇ ਰਹਿ ਪਏ? ਨਾ ਹਾਂ। ਉਹ ਵੀ ਇੱਧਰ ਹੀ ਸੀ। ਉੱਥੇ ਤੁਸੀਂ ਗਏ ਸੀ, ਉੱਥੇ ਉਹ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਨਾਲ ਆਉਂਦੇ ਜਾਂਦੇ ਸੀ ਤੁਸੀਂ? ਹਿੰਦੂਆਂ ਵਾਲ ਉਹ ਬਣੀਏ ਜਿਨ੍ਹਾਂ ਦੀਆਂ ਦੁਕਾਨਾਂ ਸੀ? ਉਹ ਸੌਦਾ ਪਤਾ ਕਰੇ ਲਿਆਈਦਾ ਸੀ ਹੁੰਦੇ ਉਹਨਾਂ ਦੇ ਨਾਂ ਨੂੰ ਆਉਂਦੇ ਕਿਸੇ ਦੇ? ਕਿਸੇ ਸਿੱਖ ਦਾ ਨਾਮ ਕਿਸੇ ਸਿੱਖ ਦਾ ਉੱਥੇ ਨਾਂ ਉਹਨਾਂ ਦੇ ਹੈ? ਤੁਹਾਡੀਆਂ ਸਹੇਲੀਆਂ ਜਿਹੜੀਆਂ ਵੀ ਉੱਥੇ ਉੱਥੇ ਜਿਹੜੀਆਂ ਕੋਈ ਸਹੇਲੀਆਂ ਸੀ ਤੁਹਾਡੀਆਂ ਉਹਨਾਂ ਦੇ ਕਿਸੇ ਦੇ ਨਾਂ ਆਉਂਦੇ ਆ? ਨਾ ਹੁੰਦੇ ਆ ਕੀ ਨਾਂ ਸੀ ਉਹਨਾਂ ਦੇ? ਉਹਨਾਂ ਦੇ ਨਾਂ ਦੋਗਰ ਸੀਗੇ। ਅੱਛਾ। ਕਸਬਾ ਸੀ ਸਾਡਾ ਡਾਡਾ ਲੋਈਆਂ ਵਾਲਾ ਸੀ ਕਿ ਲੋਈਆਂ ਕਸਬਾ ਸੀ ਤੇ ਉੱਥੇ ਲੋਈਆਂ ਦੇ ਵਿੱਚ ਜਿਹੜੇ ਰਹਿੰਦੇ ਸੀ ਡੋਗਰ ਬਹੁਤ ਰਹਿੰਦੇ ਸੀ। ਡੋਗਰ ਰਹਿੰਦੇ ਸੀ ਉੱਥੇ ਬਹੁਤੇ। ਤੇ ਉਹ ਡੋਗਰਾਂ ਚੋਂ ਕਿਸੇ ਦੇ ਨਾਂ ਆਉਂਦੇ ਆ ਕਿਸੇ ਮਾਈ ਦੇ ਜਿਨ੍ਹਾਂ ਦੇ ਨਾਲ ਤੁਸੀਂ ਉੱਥੇ ਖੇਲਦੇ ਸੀ ਰਹਿੰਦੇ ਸੀ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਗਵਾਂਢੀ ਸੀ ਉਹਨਾਂ ਦੇ ਨਾਂ ਆਉਂਦੇ ਕਿਸੇ ਦੇ? ਨਾਮ ਉਹਨਾਂ ਦੇ ਅਸੋ ਬਸਰੀ ਹੈ ਤੇ ਹੋਰ ਹੱਸੋ ਬਸਰੀ ਹੱਸੋ ਤੇ ਬਸਰੀ ਉਹ ਤੁਹਾਡੇ ਲਾਗੇ ਗਵਾਂਢੀ ਸੀ? ਹਾਂਜੀ ਉਹ ਸਿੱਖ ਸੀ ਕਿ ਮੁਸਲਮਾਨ ਸੀ? ਮੁਸਲਮਾਨ ਸੀ। ਅੱਛਾ ਉਹ ਮੁਸਲਮਾਨ ਸੀ। ਅੱਛਾ ਅੱਛਾ। ਤੇ ਉਹ ਸਿੱਖਾਂ ਵੱਲ ਨਹੀਂ ਸੀ ਆਉਣ ਜਾਣ ਬਹੁਤਾ ਨਾ ਹਿੰਦੂਆਂ? ਬਸ ਸੌਦਾ ਲੈਣ ਜਾਂਦੇ ਸੀ ਉਹਨਾਂ ਦੀ ਦੁਕਾਨ ਤੇ? ਉੱਥੇ ਕਿੰਨੀਆਂ ਪੈਲੀਆਂ ਕਿੰਨੀਆਂ ਸੀ ਉੱਥੇ ਜਿੱਥੇ ਖੂਹ ਸੀਗਾ? ਸਾਰੇ ਭਾਈਆਂ ਤਿੰਨ ਉੱਥੇ ਪੈਲੀਆਂ ਸੀ। 3 ਪੈਲੀਆਂ ਸੀ ਉੱਥੇ? ਤਿੰਨ ਪੈਲੀਆਂ ਖੂਹ ਹੀ ਲੱਗੇ ਆ ਉੱਥੇ। ਅੱਛਾ। ਲੋਕਾਂ ਨੇ ਕਬਜ਼ਾ ਕੀਤਾ ਇੱਕ ਪੈਲੀ ਤੇ। ਅੱਛਾ। ਬਾਬਾ ਮੇਰਾ ਗਿਆ ਜਲੰਧਰ। ਅੱਛਾ। ਉੱਥੇ ਪਵਾ ਕੇ ਲਿਆਇਆ ਵੀ ਇਹ ਨਜਾਇਜ਼ ਕੰਮ ਕਿਉਂ ਕੀਤਾ। ਅੱਛਾ। ਹੈ ਆ ਗਿਆ ਲੈ ਕੇ ਹਾਂ ਆਗੇ ਸਿੱਧ ਪੜੇ ਸੀ। ਹਾਂਜੀ ਬਾਬੇ ਮੇਰੇ ਨਾ ਬਾਬਾ ਸੀ ਤੇ ਉੱਥੇ। ਅੱਛਾ। ਉਹ ਦੱਸਦੇ ਸੀ ਵੀ ਜਦੋਂ ਤੁਸੀਂ ਹਿਜਰਤ ਕੀਤੀ ਤੇ ਫਸਲ ਬਹੁਤ ਜ਼ਿਆਦਾ ਹੋਈ ਸੀ ਤੇ ਬਹੁਤ ਜ਼ਮੀਨ 'ਚ ਗੰਨਾ ਬਹੁਤ ਫਸਲ ਸੀਗੀ। ਉਹ ਸਾਰੀਆਂ ਗੱਲਾਂ ਜਦੋਂ ਦੱਸਦੇ ਨੇ ਉਹ ਦੱਸੋ ਵੀ ਉਸ ਸਾਲ ਫਸਲ ਬਹੁਤ ਹੋਈ ਸੀ ਜਦੋਂ ਹਿਜਰਤ ਕੀਤੀ? ਫਸਲ ਬਥੇਰੀ ਜਦੋਂ ਅਸੀਂ ਆਏ ਹਾਂ ਤੇ ਜਿਹੜਾ ਸਾਡੇ ਕੋਲ ਸਮਾਨ ਸੀ ਆ ਤੁੰਬਾ ਟੰਬਾ ਉਹਦੇ ਬਾਬਾ ਮੇਰਾ ਆਇਆ ਜਲੰਧਰੋਂ ਤੇ ਦੁੰਬੇ ਲਿਆਇਆ। ਅੱਛਾ। ਉੱਥੇ ਆਜ਼ਾਦ ਦੇ ਵਿੱਚ ਆ ਕੇ ਦੁੰਬੇ ਚਾਣ ਲੱਗ ਪਿਆ। ਅੱਛਾ। ਚਾਣ ਲੱਗ ਪਿਆ ਤੇ ਵਿਸ਼ਾਲਤ ਹੋਈ ਉੱਥੇ ਅੱਛਾ। ਨੀਰਾਂ ਦੀ। ਅੱਛਾ। ਸ਼ਾਇਦ ਪਨੀਰ ਤੇ ਕਹਿੰਦਾ ਤੂੰ ਚਿਰਾਗ ਬਾਲਣੇ ਆ ਬਈ। ਅੱਛਾ। ਬਾਬੇ ਮੇਰੇ ਦੇ ਸੱਪ ਛੁਵੇਂ ਆਇਆ ਦੀ ਨੰਗਣ ਅੱਛਾ। ਉਹ ਕਹਿੰਦਾ ਜੀ ਮੈਂ ਬਾਲ ਬੱਚੇ ਵਾਲਾ ਮਾਂ ਤੁਸੀਂ ਹੁਕਮ ਕਰੋ ਬਈ ਕੋਈ ਅੱਜ ਕਰੀਏ ਜਾਂ ਪੀਕ ਨਾ ਕਰੀਏ। ਉਹ ਕਹਿੰਦਾ ਨਹੀਂ ਤੁਸੀਂ ਉਸ ਕੰਨ ਕਰੋ। ਅੱਛਾ। ਜੋ ਆਇਆ ਗਿਆ ਮਲੰਗ ਆ ਕੇ ਤੁਹਾਡੇ ਆ ਕੇ ਮੇਲੇ 'ਚ ਵਾਪਸ ਹੋ ਗਏ। ਉਹ ਪੀਰ ਇਕਰਾਰ ਸ਼ਾਹ ਦਾ? ਹਾਂ ਅੱਛਾ। ਹਾਂਜੀ ਤੇ ਤੁਸੀਂ ਉੱਥੋਂ ਜਦੋਂ ਆਏ ਸੀ ਉੱਥੇ ਤੁਹਾਡਾ ਘਰ ਸੀ ਸਮਾਨ ਸੀ ਉਹ ਸਾਰਾ ਕੁਝ ਉੱਥੇ ਛੱਡ ਆਏ ਕਿ ਨਾਲ ਲੈ? ਬਾਬੇ ਅਸੀਂ ਬਾਬੇ ਕਰਾ ਲੈਣ ਸੰਤੇ ਸੁੱਤੇ ਆਏ ਸਾਡਾ ਜੇ ਇਹਨਾਂ ਦਾ ਆਊਗਾ ਤਾਂ ਸਾਡਾ ਵੀ ਆਜੂ। ਹੈ ਉਹ ਫਿਰ ਨਾ ਉਹਨਾਂ ਦਾ ਆਇਆ ਨਾ ਤੁਹਾਡਾ ਆਇਆ? ਨਾ ਤੇ ਉਹ ਜਿਹੜੀਆਂ ਮਾਲ ਮੁਆਸ਼ੀ ਸੀ ਉੱਥੇ ਭੇਡਾਂ ਸੀ ਬੱਕਰੀਆਂ ਉਹ ਸਾਰਾ ਉੱਥੇ ਛੱਡ ਕੇ ਆ ਗਏ? ਤੋੜੀਆਂ ਰਹਿ ਜਾਂਦੀਆਂ। ਅੱਛਾ। ਹਾਂ ਉਹ ਪੂਰਾ ਪਿੰਡ ਹੀ ਉੱਠ ਆਇਆ ਸੀ ਸਾਰਾ? ਹਾਂ ਸਭ ਕੀ ਐਲਾਨ ਹੋਇਆ ਸੀ? ਪਾਕਿਸਤਾਨ ਹਿੰਦੁਸਤਾਨ ਅੱਛਾ ਬਣ ਗਿਆ ਵਾ? ਬਣ ਗਿਆ। ਅੱਛਾ।
ਉਥੋਂ ਛੱਡ ਕੇ ਆਉਣ ਨੂੰ ਤੇ ਨਹੀਂ ਦਿਲ ਕਰਦਾ ਹੋਣਾ, ਐਡਾ ਸੋਹਣਾ ਘਰ ਸੀ। ਨਾ ਤੌੜੀ ਰੇਜਦੀ ਛੱਡਿਆ ਹੈ। ਹਾਂ ਦੁੱਖ ਤੇ ਲੱਗਦਾ ਹੋਣਾ, ਮੈਂ ਤੌੜੀਆਂ ਰਿੱਝਦੀਆਂ ਛੱਡੀਆਂ। ਦੁੱਖ ਲੱਗਣਾ ਵੀਰਾ, ਹੂੰ ਤੈਨੂੰ ਪਤਾ ਵੇ। ਫਿਰ ਉੱਥੋਂ ਆਏ, ਸ਼ੁਕਰ ਆ। ਫਿਰ ਇੱਥੇ ਆਣ ਕੇ ਕਿੱਦਾਂ ਗੁਜ਼ਾਰਾ ਕੀਤਾ? ਵੀ ਸਾਰਾ ਕੁਝ ਤੇ ਉੱਥੇ ਛੱਡ ਆਏ ਸੀ। ਸਾਨੂੰ ਅੱਲਾਹ ਪਾਕ ਨੇ, ਮੈਂ ਕਹਿੰਦੀ ਵੀਰਾ ਤੇਰੀ ਦੁਆ ਦੇ ਨਾਲ ਨਾ ਇਸ ਵੇਲੇ ਮੈਂ ਬਾਗ ਮੇਰਾ ਜੁਗ ਜੁਗ ਜੀਵੇ ਤੇ ਪੀਰਾਂ ਦੀ ਵੀ ਮਦਦ ਹੋਵੇ ਹੈਂ। ਫਿਰ ਮੈਂ ਤੇ ਇਸ ਵੇਲੇ ਅੱਲਾਹ ਪਾਕ ਨੇ ਬੜੀ ਆਸਾਨੀ ਕੀਤੀ। ਨਹੀਂ ਹੁਣ ਤੇ ਅੱਲਾਹ ਪਾਕ ਨੇ ਬੜੀ ਆਸਾਨੀ ਕੀਤੀ ਆ। ਜਦੋਂ ਉਦੋਂ ਆਏ ਸੀ ਉੱਥੋਂ ਸਾਰਾ ਕੁਝ ਛੱਡ ਕੇ, ਤੇ ਉਦੋਂ ਫਿਰ ਕਿੱਦਾਂ ਗੁਜ਼ਾਰਾ ਕੀਤਾ? ਉਦੋਂ ਵਕਤੀ ਤੇ ਕੋਈ ਸ਼ੈ ਨਹੀਂ ਹੋਣੀ, ਨਾ ਕੋਈ ਭਾਂਡੇ, ਨਾ ਕੋਈ ਮਾਲ ਮਵੇਸ਼ੀ, ਨਾ ਕੋਈ ਜ਼ਮੀਨਾਂ, ਸਾਰਾ ਕੁਝ ਤੇ ਉੱਥੇ ਛੱਡ ਕੇ ਆਏ ਸੀ। ਜਿਹੜੇ ਇੱਧਰ ਰਹਿੰਦੇ ਸੀ ਉਹ ਸਭ ਕੁਛ ਦੇ ਸੀ। ਅੱਛਾ, ਉਹ ਦੇ ਦਿੰਦੇ ਸੀ ਨਾਲ ਵਾਲੇ। ਉਦੋਂ ਮਤਲਬ ਇੱਥੇ ਤੁਹਾਡੇ ਪਹਿਲੋਂ ਰਿਸ਼ਤੇਦਾਰ ਰਹਿੰਦੇ ਸੀ ਜਿਨ੍ਹਾਂ ਕੋਲ ਤੁਸੀਂ ਇੱਥੇ ਜਦੋਂ ਪਾਕਿਸਤਾਨ ਆਏ ਤੇ ਇੱਥੇ ਕਿੱਥੇ ਆਏ ਸੀ ਪਹਿਲੋਂ? ਸਾਰਿਆਂ ਤੋਂ ਕਿਹੜੇ ਪਿੰਡ 'ਚ ਆਏ ਸੀ? ਪਿੰਡ 'ਚ ਹਾਂ, ਜਦੋਂ ਉੱਥੋਂ ਆਏ ਜੇ, ਉੱਥੋਂ ਲੋਹੀਆਂ ਤੋਂ ਜਦੋਂ ਆਏ ਜੇ, ਤੇ ਇੱਥੇ ਫਿਰ ਕਿਹੜੇ ਪਿੰਡ 'ਚ ਆਏ ਸੀ? ਜਦੋਂ ਇੱਥੇ ਪੀਰ ਇਕਰਾਰ ਸ਼ਾਹ ਦੇ ਨਾਲ ਜਦੋਂ ਤੁਸੀਂ ਆਏ, ਫਿਰ ਇੱਥੇ ਕਿਹੜੇ ਪਿੰਡ 'ਚ ਆਏ? ਪਿੰਡ ਦਾ 36 ਜੀ ਨਹੀਂ ਰੀਮ ਯਾਰ ਖਾਂ ਆਇਆ ਸੀ 36 ਜੀ 36 'ਚ ਆਏ ਸੀ ਪਹਿਲੋਂ। ਕਿ ਰੀਮ ਯਾਰ ਖਾਂ? ਇੰਡੀਆ ਫਸੇ ਆ ਅੱਛਾ, ਇਹ ਜਾਣੇ ਫੇਰ ਗਏ ਆ ਬਾਅਦ? ਅੱਛਾ ਅੱਛਾ, ਪਹਿਲਾਂ 36 'ਚ ਆਏ ਸੀ। ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ ਹਾਂ ਉਹ ਕੀ ਤੈਨੂੰ ਦੱਸਾਂ ਵੀਰਾ, ਮੇਰਾ ਜਿਹੜਾ ਨਾ ਇੱਕ ਸਿਰਫ ਭਰਾ ਵਾ, ਅੱਛਾ ਤੇ ਮਾਈ ਬਾਪ 4 ਭਾਈ 5 6 ਸਭ ਅੱਲਾ ਨੂੰ ਪਿਆਰੇ ਹੋ ਗਏ। ਅੱਛਾ, ਸਾਰੇ ਅੱਲਾ ਨੂੰ ਪਿਆਰੇ। ਸਾਰੇ ਅੱਲਾ ਨੂੰ ਪਿਆਰੇ। ਇੱਕ ਭਰਾ ਵਾ ਉਹ ਵੀ ਤੇ ਨਹੀਂ, ਕਿੰਨੇ ਭੈਣ ਭਰਾ ਸੀ ਉਦੋਂ ਜਿਹੜੇ ਅੱਲਾ? ਕਿੰਨੀਆਂ ਸੀ ਭੈਣਾਂ ਤੁਸੀਂ ਕਿੰਨੀਆਂ? 7 ਭੈਣਾਂ ਸੀ ਤੁਸੀਂ? ਭੈਣਾਂ ਅੱਛਾ, 2 4 ਪਿੱਛੇ ਮਰ ਗਈਆਂ ਉੱਥੇ ਲੋਹੀਆਂ 'ਚ ਹੀ? ਆ ਪਿੱਛੇ। ਅੱਛਾ, ਤੇ 3 ਸੀ ਇੱਥੇ ਆ 3? ਮੇਰੀਆਂ ਭੈਣਾਂ ਹਾਂ, 2 ਚਲੀਆਂ ਗਈਆਂ, ਮੈਂ ਬੈਠੀ ਸਭ। ਉਹ ਜਿਹੜੀਆਂ 2 ਫੌਤ ਹੋ ਗਈਆਂ, ਹਾਂ ਉਹ ਵੀ ਉੱਥੋਂ ਤੁਹਾਡੇ ਨਾਲ ਹੀ ਆਈਆਂ ਸੀ? ਹਾਂ ਨਾਲ ਹੀ। ਤੁਹਾਡੇ ਨਾਲ ਛੋਟੀਆਂ ਸੀ? ਹਾਂ ਛੋਟੀਆਂ ਅੱਛਾ, ਉਹ ਫੌਤ ਹੋ ਗਈਆਂ। ਤੇ ਭਾਈ ਕਿੰਨੇ ਸੀ? 4 4 ਭਾਈ ਸੀ? 4 ਉਹ ਵੀ ਉੱਥੋਂ ਨਾਲ ਆਏ ਸੀ ਤੁਹਾਡੇ? ਹਾਂ ਅੱਛਾ ਲਾਦ ਵਾਲੇ ਸੀ। ਅੱਛਾ, ਹਾਂ ਉਹਨਾਂ ਦੀ ਸ਼ਾਦੀਆਂ ਹੋਈਆਂ ਸੀ ਜਦੋਂ ਆਏ? ਹਾਂ ਅੱਛਾ, ਨਹੀਂ, ਕੋਈ ਬਾਲ ਬੱਚੇ ਵੀ ਹੈ ਸੀ ਉਹਨਾਂ ਦੇ ਉੱਥੇ? ਹਾਂ ਉਹ ਸਾਰੇ ਨਾਲ ਲੈ ਕੇ ਆ ਗਏ ਕਿ ਉੱਥੇ ਛੱਡ ਆਏ ਸੀ? ਕਿਵੇਂ ਇੱਥੇ ਹੈ? ਨਹੀਂ, ਇੱਥੇ ਇੱਥੇ ਹੀ ਆ ਉਹਨਾਂ ਦੇ ਸਾਰੇ? ਰੀਮ ਯਾਰ ਖਾਂ ਇਹ ਜਿਹੜੇ ਸੀਗੇ। ਤੁਸੀਂ ਕਿੰਨੀ ਦੇਰ ਚ ਆਏ ਸੀ ਉੱਥੋਂ ਇੱਥੇ? ਹਾਂ ਉੱਥੋਂ ਰਾਜ ਤੁਸੀਂ ਕਿੰਨੇ ਦਿਨ ਲੱਗੇ ਸੀ? ਕਿੰਨੇ ਕੁ ਦਿਨ ਲੱਗੇ ਸੀ ਜਦੋਂ ਤੁਸੀਂ ਉੱਥੋਂ ਆਏ ਆ? ਲੋਈਆਂ ਤੋਂ ਇੱਥੇ ਜਦੋਂ ਆਏ ਆ, ਰਾਜ ਕਿੰਨੇ ਦਿਨ ਰਾਜ ਲੱਗੇ? ਕਿੰਨੇ ਕੁ ਦਿਨ ਲੱਗੇ ਸੀ? ਕਿੰਨੇ ਦਿਨ ਲੱਗਣੇ ਫਟਾਫਟ ਤੁਰੇ ਆਏ। ਫਟਾਫਟ ਤੁਰੇ ਆਏ। ਆ ਗਿਆ ਪਾਕਿਸਤਾਨ। ਪਾਕਿਸਤਾਨ ਕੀ ਕਰੇ ਡੋਗਰੇ ਇਹਨੂੰ ਨਹੀਂ ਲੰਘਣ ਦੇਣਾ। ਉਹ ਮੇਰਾ ਬਾਪ ਤੇ ਮੇਰਾ ਭਾਈ ਬਾਪ ਦਾ ਉਹ ਨਹਿਰੇ ਪੈ ਕੇ ਤੇ ਆਏ ਅੱਛਾ, ਕਿ ਲੰਘਣ ਨਾ ਦੇਣ। ਜਿਹੜੇ ਗਾਣ ਗਾ ਕੇ ਤੇ ਬਾਕੀ ਨੂੰ ਨਹੀਂ ਲੰਘਣ ਨਾ ਦੇਣ। ਡੋਗਰੇ। ਫਿਰ ਕਿੱਦਾਂ ਲੰਘੇ ਹੋ? ਫਿਰ ਕਿੱਦਾਂ ਲੰਘੇ ਹੋ? ਲੰਘਣ ਤੇ ਦਿੰਦੇ ਨਹੀਂ ਸੀ? ਅਸੀਂ ਤੇ ਲੰਘੇ ਆਏ ਸੀ। ਹਾਂ, ਤੇ ਜਿਨ੍ਹਾਂ ਨੂੰ ਲੰਘਣ ਨਹੀਂ ਸੀ ਦਿੰਦੇ ਤੁਹਾਡਾ ਬਾਪ ਤੇ ਭਾਈ ਸੀ ਨਾ? ਹਾਂ ਉਹ ਰਹਿ ਗਏ, ਉਹ ਪਿੱਛੇ ਰਹਿ ਗਏ ਸੀ? ਫਿਰ ਰਹਿ ਗਏ। ਫਿਰ ਉਹ ਫਿਰ ਨਹਿਰ ਪੈ ਕੇ ਆ ਗਏ। ਫਿਰ ਨਹਿਰੇ ਪੈ ਕੇ ਹੋ ਫਿਰ ਸਾਈਡ ਤੋਂ ਆਏ। ਸੁਭਾਨ ਅੱਲਾਹ। ਇਹ ਜਦੋਂ ਸੁਲਤਾਨਪੁਰ ਗਏ ਉਦੋਂ ਦੀ ਗੱਲ ਸੁਣਾਉਂਦੇ ਪਏ? ਸੁਲਤਾਨਪੁਰ ਗਏ ਸੀ ਤੁਸੀਂ? ਹਾਂ ਉਥੋਂ ਮਈਆਂ ਲੈ ਕੇ ਸੁਲਤਾਨਪੁਰ ਗਏ? ਹਾਂ। ਤੇ ਮੁੰਡਾ ਕਿਹੜਾ ਉੱਥੇ ਸੁੱਟ ਦਿੱਤਾ? ਮੁੰਡਾ ਮੇਰਾ ਸੀਗਾ, ਉਹ ਨਾ ਕਿਸੇ ਦੇ ਘਰ ਬਣ ਗਿਆ। ਅੱਛਾ, ਉਹ ਸਮਾਨ ਉੱਥੇ ਰਹਿ ਗਿਆ। ਉਹ ਵੀ ਆ ਗਿਆ। ਉੱਥੇ ਦੇ ਪੀਰਾ ਨਾ ਖਲੋਣਾ ਪਾਣੀ ਹੋ ਗਿਆ। ਚਲੋ ਮੁੰਡੇ ਦਾ ਨਾਂ ਕੀ ਸੀ? ਮੁਹੰਮਦ ਹੁਸੈਨ। ਮੁਹੰਮਦ ਹੁਸੈਨ। ਛੋਟਾ ਜਿਹਾ ਸੀ, 1 ਸਾਲ ਦਾ।
ਅੱਛਾ, ਉਹ ਉੱਥੇ ਕਿਤੇ ਰਾਹ 'ਚ ਰਹਿ ਗਏ ਕਿਤੇ? ਪਾਣੀ ਆ ਗਿਆ ਜੀ। ये आ गया ਅੱਛਾ आ गया। ਅੱਛਾ ਅੱਛਾ। ਉੱਥੇ ਫਿਰ ਸੁਲਤਾਨਪੁਰ ਕਿੰਨੀ ਕੁ ਦੇਰ ਰਹੇ ਫਿਰ? बस 3-4 दिन रहे। ਹੂੰ पढ़ाई सी गए साढ़े आਉਂਦੇ ਜਾਂਦੇ। ਅੱਛਾ ਅਸੀਂ ਕਿਹਾ ਉਹਨਾਂ ਦੀ ਕੋਈ ਹੂੰ ਉਹਨਾਂ ਨੇ ਕਿਹਾ ਵੀ ਨਹੀਂ ਆਹ ਥਾਂ ਵੇਲਾ ਆਹ ਥਾਂ ਵੇਲਾ ਆਹ ਤੁਬਾਰਾ ਵੇਲਾ ਅਸੀਂ ਤੁਬਾਰੀ ਤੋਂ ਅਸੀਂ ਦੇਖ ਕੇ ਮਾਰਨਾ ਹੂੰ ਅਸੀਂ ਬਾਬਾ ਪੁੰਦੇ ਰਹਿੰਦੇ ਹੂੰ ਉੱਥੇ 4 ਦਿਨ ਜਿਹੜੇ ਕੱਟੇ ਹੂੰ ਤੇ ਮਗਰੋਂ ਤਰਸਾ ਤੇ ਫਿਰ ਮਰ ਕੇ ਆ ਗਿਆ ਹੂੰ ਪੀਰ ਵੀ ਆ ਗਿਆ ਸਾਡੇ ਨਾਲ ਪੀਰ ਦੀ ਇੱਕ ਸਰਜਾਈ ਤੇ 2 ਦਾਦਾ ਬੱਚੇ ਪਹਿਲਾਂ ਇੱਥੇ ਆਇਆ ਸੀ ਅੱਛਾ ਅੱਛਾ ਜਦੋਂ ਜ਼ਮੀਨਾਂ ਖੁੱਲੀਆਂ ਨਾ, ਹੂੰ ਉਹ ਪਹਿਲਾਂ ਇੱਥੇ ਆਇਆ ਸੀ। ਹੂੰ ਇੱਥੋਂ ਫਿਰ ਮਾਲ ਜਿਹੜਾ ਸੀ ਉਹ ਇੱਥੋਂ ਸਾਡਾ ਤਾਇਆ ਲੈ ਕੇ ਉੱਥੇ ਚਲੇ ਗਿਆ। ਜਦੋਂ ਉਹ ਉੱਥੇ ਪਹੁੰਚਿਆ ਉਦੋਂ ਗਦਰ ਪੈ ਗਿਆ। ਅੱਛਾ ਅੱਛਾ ਉਹ ਸਾਰਾ ਮਾਲ ਵੀ ਇੱਥੋਂ ਵਾਲਾ ਵੀ ਉੱਥੇ ਲੈ ਗਿਆ ਸੀ, ਉਹ ਵੀ ਉੱਥੇ ਛੱਡਿਆ। ਜਿਹੜਾ ਉੱਥੇ ਹੈਗਾ ਸੀ ਉਹ ਵੀ ਉੱਥੇ ਛੱਡਿਆ। ਮਾਲ ਇੱਥੋਂ ਉੱਥੇ ਲੈ ਗਏ ਸੀ ਉੱਥੇ ਲੈ ਗਿਆ ਸੀ। ਅੱਛਾ ਰਾਤ ਨੂੰ ਇੱਥੋਂ ਮਤਲਬ ਤੋਰਨਾ ਖਰਨਾਬਾਦ ਤੇ ਇੱਥੋਂ ਫਿਰ ਆਪਣਾ ਮਕਲੋਡ ਕਾ ਉਹ ਇਸ ਪਾਸੇ ਹੋ ਕੇ ਸਿੱਧੇ ਫਿਰ ਜਲੰਧਰ। ਯਾਨੀ ਉੱਥੇ ਬਹੁਤ ਸਖਤੀ ਸੀ ਪੀਰਾ ਅੱਛਾ ਬਹੁਤ ਸਖਤੀ ਸੀ ਅੱਛਾ ਸਾਡੇ ਖੂਬ ਹੈ ਮੇਰੇ ਬਾਪ ਨੇ ਪਤਾ ਨਾ ਉਹ ਮਫੀ ਕੀ ਵਾਈ ਦਾ ਕੰਮ ਹੂੰ ਤੇ ਹਰ ਸ਼ੈ ਇੱਦਾਂ ਵੀ ਜਿੱਦਾਂ ਕਿਤੇ ਦੇਖੀ ਨਹੀਂ ਵੀ ਹੂੰ ਉੱਥੇ ਲੋਈਆਂ ਹਾਂ ਨਾ ਹੂੰ ਸੁਲਤਾਨਪੁਰ ਉਹਦੇ ਡੇਰੇ ਅੱਛਾ ਡੇਰੇ ਹੂੰ ਹੂੰ ਮੇਰਾ ਮਾਮਾ ਇੱਕ ਸੀਗਾ ਹੂੰ ਉਹ ਕਹਿੰਦਾ ਹੂੰ ਸਾਈ ਲੋਕਾਂ ਮੁਤਾਬ ਹੂੰ ਲੋਕੀ ਘਰਾਂ ਨੂੰ ਤੁਰੀ ਜਾਂਦੀ ਆ ਹੂੰ ਤੇ ਤੂੰ ਇੱਥੇ ਬੈਠਾ ਵਾ ਹੂੰ ਆਪਾਂ ਵੀ ਚੱਲੀਏ ਘਰ ਨੂੰ ਹੂੰ ਤੇ ਕਿਉਂ ਇੱਥੇ ਬਹਿਣਾ ਹੂੰ ਘਰ ਚਲੇ ਗਿਆ ਤੇ ਉੱਥੇ ਫੇਰ ਸਭ ਦੁਨੀਆ ਤੁਰੀ ਆਵੇ ਪੰਜਾਬੀ ਕਰ ਅੱਛਾ ਅਸੀਂ ਬੈਠੇ ਹੂੰ ਜੋ ਘਰ ਦਾ ਚਮਨ ਪੀਰਾਂ ਦੇ ਘਰ ਛੇੜ ਦਿੱਤਾ ਜਿੱਥੇ ਇਹਨੇ ਨਾ ਉਹ ਤੇ ਸਾਡਾ ਯਾਦ ਹੂੰ ਸੰਤੇ ਇੱਕ ਬਾਬੇ ਦੀ ਦਸਤਾਰ ਲੱਭੀ ਪੀਰ ਦੀ ਇਕਰਾਰ ਸ਼ਾਹ ਦੀ ਹਾਂਜੀ ਅੱਛਾ ਦਸਤਾਰ ਲੱਭੀ ਹੂੰ ਬਸ ਸਮਾਨ ਪੀਰ ਇਕਰਾਰ ਸ਼ਾਹ ਹੋਰੀ ਵੀ ਆਪਣਾ ਉੱਥੇ ਛੱਡ ਆਏ ਉਹ ਤੇ ਤੁਸੀਂ ਵੀ ਉੱਥੇ ਛੱਡ ਆਏ ਫਿਰ ਉੱਥੋਂ ਪੈਦਲ ਹੀ ਤੁਰੇ ਪੈਦਲ ਗੱਡੇ ਗੁੱਡੇ ਕੋਈ ਨਹੀਂ ਸੀ ਨਾ ਹੂੰ ਤੇ ਕਿੰਨੇ ਕੁ ਲੋਕ ਸੀ ਲੋਕ ਕੋਈ ਕਾਫਲਾ ਇੱਦਾਂ ਹੀ ਫਿਰਿਆ ਜਾਂਦਾ ਕੋਈ ਇੱਦਾਂ ਹੀ ਫਿਰਿਆ ਅੱਛਾ ਤੁਸੀਂ ਵੀ ਕਾਫਲੇ ਦੇ ਨਾਲ ਹੀ ਸੀ ਕੌਣ ਕੌਣ ਸੀ ਕਾਫਲੇ ਦੇ ਨਾਲ ਤੁਸੀਂ ਹਾਂ ਅਸੀਂ ਕਾਫਲੇ ਨਾ ਹੈਗੇ ਸੀ ਆਪਾਂ 10-20 ਬੰਦੇ ਅੱਛਾ ਤੁਹਾਡੇ ਅੱਬੂ ਨਾਲ ਸੀ ਆ ਗਏ ਤੁਹਾਡੇ ਅੱਬੂ ਵੀ ਨਾਲ ਸੀ ਭੈਣਾ ਭਰਾ ਵੀ ਨਾਲ ਸੀ ਹੈ ਨਾ ਅੱਛਾ ਪੀਲਾ ਤੇ ਤੁਰਦੇ ਜਾਣਾ ਤੇ ਜਿੱਥੇ ਰਾਤ ਪੈਣੀ ਉੱਥੇ ਫੇਰ ਕੀ ਕਰਦੇ ਹੁੰਦੇ ਸੀ ਖਾਣ ਪੀਣ ਦਾ ਕਿੱਥੋਂ ਲੈਂਦੇ ਸੀ ਅਸੀਂ ਖਾਣ ਪੀਣ ਦਾ ਕੀਤਾ ਅਸੀਂ ਫਟਾਫਟ ਮੌਲਾ ਨੇ ਅਫਰਾਤਾ ਸਾਨੂੰ ਅੱਛਾ ਕੋਈ ਨਾਲ ਪਾਕਿਸਤਾਨ ਆਟਾ ਪਾਣੀ ਕੋਈ ਉੱਥੋਂ ਚੁੱਕ ਲਿਆ। ਕੋ ਆਟਾ ਪਾਣੀ ਆਟਾ ਮਿਲਦਾ ਸੀ ਅੱਛਾ। ਖਾਂਦੇ ਪੀਂਦੇ ਰਹੇ ਅੱਛਾ ਖਾਂਦੇ ਪੀਂਦੇ ਰਹੇ ਰਾਜ ਕੋ ਬਿਮਾਰ ਬਮੂਰ ਤੇ ਨਾ ਹੋਇਆ ਨਾ ਹੂੰ ਅੱਲਾਹ ਰਹਿਮ ਕਰੇ ਅੱਛਾ ਸਾਬਾ ਕੋ ਰਾਜ ਮਰੇ ਮੁਰ ਕਿਸੇ ਨੂੰ ਕੋ ਮਾਰਦੇ ਮੂਰਦੇ ਵੇਖੇ ਰਸਤੇ 'ਚ ਕਿਸੇ ਨੂੰ ਕਹਿੰਦੇ ਸਿੱਖ ਮਾਰਦੇ ਸੀ ਰਾਹ 'ਚ ਉੱਥੇ ਨਾ ਨਹੀਂ ਸਾਡਾ ਜਿਹੜਾ ਨਾਨਾ ਸੀ ਨਾ ਹੂੰ ਉਹ ਮਾਮਾ ਜੋ ਸੀ ਸਾਡੀ ਗੱਡੀ ਚੜ੍ਹ ਹੂੰ ਤੇ ਉਹ ਰਹਿ ਗਿਆ ਸਟੇਸ਼ਨ ਤੇ ਤੁਹਾਡਾ ਮਾਮਾ ਨਾਨਾ ਨਾਨਾ ਸਟੇਸ਼ਨ ਤੇ ਰਹਿ ਗਿਆ ਹੂੰ ਉਹ ਮਗਰੋਂ ਵਫਾਤ ਪਾ ਗਿਆ ਅੱਛਾ ਉੱਥੇ ਸਾਡੇ ਪਿੰਡ ਦਾ ਬੰਦਾ ਸੀਗਾ ਹੂੰ ਉਹਨੇ ਵਿਚਾਰੇ ਨੇ ਦਫਨ ਕੀਤਾ ਹੂੰ ਕੋਈ ਉਹਦਾ ਹੂੰ ਤੇ ਇੱਕ ਵਾਰੀ ਸਾਡਾ ਨਾਨਾ ਜਿਹੜਾ ਸੀ ਹੂੰ ਪਰਿਵਾਰ ਚਲੇ ਗਿਆ ਅੱਲਾ ਦੀ ਬਾਰਗਾਹ 'ਚ ਹੂੰ ਅੱਲਾ ਦੀ ਬਾਰਗਾਹ ਚਲੇ ਗਏ तो जैसे शहर हथ पाँव आवे ना तो अल्लाह पाक कहना तू दिता वा ते ले ला तू तो किसी सुख नहीं पाया है इस की लाभदा मुझे आया बाप से चलो इधर आके ते
खाना पानी मुक गया है। अल्लाह पाक कहना ये अच्छी दिता कर लेना इस कोई नहीं है कि वो अल्लाह पाक ने। नाजरीन अज असी मौजूद सां अम्मा जी सरदारा होरां कोल, जिन्हां कोलों असी बड़ियां सारियां गल्लां सुनियां, लेकिन कुछ हालात इंज सन कि तबीयत की कमज़ोरी और काफ़ी उम्र काफ़ी गुजर गई है और तबीयत माड़ी हो गई, हाफजा भी कुछ कमज़ोर हो गया, जिसकी वजह तो कुछ गल्लां उन्हें दसियां और इन्हां गल्लां तो अंदाज़ा लगाया जा सकता है कि अम्मा जी होरी उदों काफ़ी मैच्योर सन, यानी 40 साल के करीब आपकी उम्र सी ते उदों हिजरत करके आए और उत्थे इन्हां दा रहन सहन सी, बाकी लोग भी रह रहे सन, घुल मिल के रह रहे सन, लेकिन हालात की पेश नज़र उत्थों उन्होंने छड्ड के आना पिया। ते आखिर दे विच मैं अपने कैमरामैन हैदर अली दरवेश और आसफ अली नजम दे नाल इजाज़त चाहांगा। रब रखा।